करना चाहते हो संपर्क कर सकते हो नंबर 408 722 76 98 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੁੱਖ ਮੰਤਰੀ ਭਗਵੰਤ ਮਾਨ ਇਨ ਐਕਸ਼ਨ ਕਰਪਸ਼ਨ ਤੇ ਪਹਿਲਾ ਵਾਰ ਜੀ ਇਹ ਦੇਖੋ ਵਾਰ ਤਾਂ ਕਰਨਾ ਹੀ ਪੈਣੇ ਆ। ਹੁਣ ਤੀਰ ਜਿਹੜੇ ਆ ਉਹ ਪੱਥੇ ਦੇ ਵਿੱਚ ਪਾ ਕੇ ਜਿਹੜੇ ਆ ਉਹ ਸ਼ੋ ਪੀਸ ਥੋੜੀ ਨਾ ਬਣਾ ਕੇ ਰੱਖਣੇ, ਚਲਾਣੇ ਪੈਣੇ ਆ। ਤਾਂ ਤੀਰ ਜਿਵੇਂ ਉਹ ਗਾਣਾ ਵੀ ਗਾਉਂਦੇ ਹੁੰਦੇ ਨਾ, ਲਾ ਦੇ ਤੀਰ ਟਿਕਾਣੇ ਵੇ ਜਿਹੜੇ ਚਿਰ ਤੋਂ ਮਿੱਥੇ ਆ, ਉਹ ਜਿੱਦਾਂ ਕਹਿੰਦਾ ਉਹ ਗਾਣਾ ਭਗਵੰਤ ਮਾਨ ਅਕਸਰ ਗਾਉਂਦੇ ਵੀ ਹੁੰਦੇ ਆ ਜਾਂ ਉਹ ਕਹਿ ਲਓ ਕਿ ਪ੍ਰਚਾਰ ਚ ਵਰਤਦੇ ਵੀ। ਤਾਂ ਉਹ ਤੀਰ ਜਿਹੜੇ ਆ ਉਹ ਚਲਾਉਣੇ ਹੀ ਪੈਣਗੇ, ਸਾਂਭਣ ਦਾ ਹੁਣ ਕੋਈ ਤੁੱਕ ਨਹੀਂ ਹੈਗਾ। ਸੋ ਤੀਰ ਪਹਿਲਾ ਜਿਹੜਾ ਉਹ ਇਹਨਾਂ ਨੇ ਚਲਾਇਆ ਵਾ, ਹੁਣ ਟਿਕਾਣੇ ਤੇ ਲੱਗਦਾ ਜਾਂ ਨਹੀਂ ਲੱਗਦਾ ਉਹ ਤੇ ਪਤਾ ਨਹੀਂ ਹੈ। ਸੋ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਸਾਡੀ ਰਾਜਨੀਤੀ ਦੇ ਵਿੱਚ ਸਰਗਰਮੀ ਰਹੀ, ਸਰਗਰਮੀ ਇਸ ਬਾਬਤ ਰਹੀ ਕਿ ਸਰਕਾਰ ਜਿਹੜੀ ਆ ਉਹ ਗਠਨ ਦੀ ਪ੍ਰਕਿਰਿਆ ਚੋਂ ਗੁਜ਼ਰ ਰਹੀ ਆ। ਤਾਂ ਡੇ ਬਾਏ ਡੇ ਜਿਹੜੀਆਂ ਵੀ ਖਾਨਾ ਪੂਰਤੀਆਂ ਨੇ ਉਹ ਪੁਰ ਕੀਤੀਆਂ ਜਾ ਰਹੀਆਂ ਨੇ, ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਤੇ ਉਸ ਤੋਂ ਬਾਅਦ ਸਰਕਾਰ ਜਦੋਂ ਬਿਲਕੁਲ ਅਮਲ ਚ ਆ ਜਾਏਗੀ ਤਾਂ ਉਸ ਤੋਂ ਬਾਅਦ ਫਿਰ ਕੈਬਨਿਟ ਦੇ ਫੈਸਲੇ ਜਿਹੜੇ ਆ ਉਹ ਸਾਨੂੰ ਵੇਖਣ ਨੂੰ ਮਿਲਣਗੇ। ਤਾਂ ਬਹਰਹਾਲ ਅੱਜ ਸੈਸ਼ਨ ਸੀਗਾ, ਸੈਸ਼ਨ ਦਾ ਇੱਕ ਰੋਜ਼ਾ ਇਜਲਾਸ ਸੀਗਾ ਕਹਿ ਲਓ, ਤੇ ਇੱਕ ਮੇਰੇ ਖਿਆਲ ਦੇ ਨਾਲ ਨਹੀਂ 2 ਦਿਨ ਦਾ ਹੋਰ ਇਜਲਾਸ ਹੋਏਗਾ, ਪਰ ਅੱਜ ਇੱਕ ਰੋਜ਼ਾ ਸੀ ਇੱਕ ਤਰ੍ਹਾਂ ਨਾਲ। ਤਾਂ ਉਹਦੇ ਵਿੱਚ ਕੀ ਸੀਗਾ ਕਿ ਵਿਧਾਇਕਾਂ ਨੂੰ ਇਹਨਾਂ ਨੇ ਹਲਫ ਦਿਵਾਉਣਾ ਸੀਗਾ, ਤਾਂ ਸਾਰੇ ਹਲਫ ਲੈ ਗਏ ਆ। ਮੇਰੇ ਖਿਆਲ ਦੇ ਨਾਲ 2-3 ਵਿਧਾਇਕ ਨਹੀਂ ਪਹੁੰਚੇ, ਇੱਕ ਤਾਂ ਰਾਣਾ ਗੁਰਜੀਤ ਸਿੰਘ, ਉਹਨਾਂ ਦੇ ਸੁਪੁੱਤਰ, ਇਸ ਤੋਂ ਇਲਾਵਾ ਸ਼ਾਇਦ ਬੀਬੀ ਗਨੀਤ ਕੌਰ ਵੀ ਨਹੀਂ ਪਹੁੰਚੇ, ਵਿਕਰਮ ਸਿੰਘ ਮਜੀਠੀਆ ਦੇ। ਸੋ ਇਸ ਤਰ੍ਹਾਂ ਇਹ ਸਾਰਾ ਇੱਕ ਕਾਰ ਵਿਹਾਰ ਸੀਗਾ ਜਿਹੜਾ ਉਹ ਰਸਮੀ ਤੌਰ ਤੇ ਪੂਰਾ ਹੋਇਆ। ਹੁਣ ਇਸ ਤੋਂ ਬਾਅਦ ਸਪੀਕਰ ਦੀ ਚੋਣ ਹੋਏਗੀ ਔਰ ਉਸ ਤੋਂ ਬਾਅਦ ਕੈਬਨਿਟ ਦਾ ਗਠਨ, ਫਿਰ ਤਾਰਾਰੰਪਮ ਗੱਡੀ ਜਿਹੜੀ ਆ ਉਹ ਚੱਲਦੀ ਜਾਏਗੀ। ਅਗਰ ਇਹ ਇੱਕ ਵੱਡਾ ਇਹਨਾਂ ਨੇ ਫੈਸਲਾ ਕੀਤਾ। ਫੈਸਲਾ ਕੀ, ਪਹਿਲਾਂ ਤੇ ਟਵੀਟ ਕਰਦੇ ਆ, ਟਵੀਟ ਕਰਕੇ ਜਿਵੇਂ ਕਹਿੰਦੇ ਨਾ ਉਹ ਫਿਲਮ ਆਈ ਸੀ ਪਿੱਛੇ ਜੇ ਬਾਹੂਬਲੀ, ਕਟੱਪਾ ਕੋ ਕਿਸਨੇ ਮਾਰਾ, ਸਾਰਾ ਦੇਸ਼ ਉਸ ਸਵਾਲ ਦਾ ਜਵਾਬ ਹੀ ਲੱਭਦਾ ਰਹਿ ਗਿਆ। ਕਈ ਮਹੀਨੇ ਗੁਜ਼ਰ ਗਏ ਸਨ। ਤਾਂ ਇਹਨਾਂ ਨੇ ਵੈਸੇ ਵੀ ਤੁਹਾਨੂੰ ਪਤਾ ਟਵੀਟ ਕਈ ਐਸੇ ਹੁੰਦੇ ਆ ਕਿ ਉਹਨਾਂ ਦੀ ਭਾਸ਼ਾ ਜਿਹੜੀ ਐਸੀ ਹੁੰਦੀ ਹੈ ਜਾਂ ਉਹਨਾਂ ਦੀ ਜਿਗਿਆਸਾ ਐਸੀ ਹੁੰਦੀ ਹੈ ਕਿ ਲੋਕ ਜੁੜ ਜਾਂਦੇ ਆ। ਤਾਂ ਇਹਨਾਂ ਨੇ ਕਿਹਾ ਜੋ ਪੰਜਾਬ ਦੇ ਇਤਿਹਾਸ ਚ ਅੱਜ ਤੀਕ ਨਹੀਂ ਹੋਇਆ ਮੈਂ ਉਹ ਕਰਨ ਜਾਊਂਗਾ। ਅੱਜ ਅਸੀਂ ਇੱਕ ਵੱਡਾ ਫੈਸਲਾ ਲਵਾਂਗੇ। ਲੋਕ ਕਿਆਫੇ ਲਾ ਰਹੇ ਸਨ, ਸਾਡੇ ਚੈਨਲਾਂ ਵਾਲੇ, ਅੱਜ ਆਏਗਾ ਬੜਾ ਵੱਡਾ ਫੈਸਲਾ, ਅੱਜ ਇਹ ਹੋਏਗਾ, ਅੱਜ ਇਹ ਹੋਏਗਾ, 36-37 ਗੱਲਾਂ ਗਿਣਾ ਕੇ ਕਹਿੰਦੇ ਇਹਨਾਂ ਦੇ ਵਿੱਚ ਹੋਏਗਾ। ਸੋ ਹੋਇਆ ਕਿ ਹੁਣ ਪੱਟਿਆ ਪਹਾੜ ਨਿਕਲਿਆ ਚੂਹਾ ਵਾਲੀ ਗੱਲ ਵੀ ਹੈਗੀ ਹੈ। ਵੈਸੇ ਗੁੱਸਾ ਨਾ ਕਰਨ ਇਹਨਾਂ ਦੇ ਸਮਰਥਕ, ਕਿਉਂਕਿ ਜੋ ਇਹਨਾਂ ਨੇ ਸ਼ਾਮ ਨੂੰ ਐਲਾਨ ਕੀਤਾ ਉਹ ਐਲਾਨ ਨਾ ਤਾਂ ਪੰਜਾਬ 'ਚ ਪਹਿਲਾ ਵਾ ਤੇ ਨਾ ਪੰਜਾਬ 'ਚ ਆਖਰੀ ਹੈ। ਇਹਨਾਂ ਨੇ ਕਰਪਸ਼ਨ ਤੇ ਠੀਕ ਹੈ ਇੱਕ ਪਹਿਲ ਕਦਮੀ ਕੀਤੀ, ਇੱਕ ਹੈਲਪਲਾਈਨ ਜਾਂ ਕਹਿ ਲਓ ਕਿ ਨੰਬਰ ਜਾਰੀ ਕਰਨਾ ਵਾ 23 ਤਰੀਕ ਨੂੰ। ਅੱਛਾ ਹੁਣ ਤੁਸੀਂ ਇਹ ਕਹਿ ਦਿਓ ਵੀ 23 ਨੂੰ ਅਸੀਂ ਲਵਾਂਗੇ ਫੈਸਲਾ ਇੱਕ ਵੱਡਾ, ਕਹਿੰਦੇ ਜੀ ਅੱਜ ਹੀ ਲਵਾਂਗੇ। ਸੋ 23 ਨੂੰ ਕਹਿੰਦੇ ਕਿ ਅਸੀਂ ਇੱਕ ਨੰਬਰ ਦੇਵਾਂਗੇ ਜਿਹੜਾ ਨੰਬਰ ਭਗਵੰਤ ਮਾਨ ਜੀ ਕੋਲ ਰਹੇਗਾ, ਤੇ ਉਹਦੇ ਤੇ ਮੰਨ ਲਓ ਜੇ ਕੋਈ ਰਿਸ਼ਵਤ ਮੰਗਦਾ ਆ ਉਹਦੀ ਵੀਡੀਓ ਭੇਜ ਦੇਵੋ, ਉਹਦੀ ਰਿਕਾਰਡਿੰਗ ਭੇਜ ਦਿਓ, ਤੇ ਫਿਰ ਵੇਖੋ ਪਚੱਕਾ ਬਣਦਾ ਕੀ ਆ। ਮੈਂ ਅੱਗੇ ਵੀ ਇੱਕ ਦਿਨ ਇੱਕ ਮੰਚ ਤੇ ਇਸੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀਗਾ ਕਿ ਵੇਖਿਓ ਕਿਤੇ ਰਿਸ਼ਵਤ ਬੰਦ ਨਾ ਹੋਵੇ ਤੇ ਲੋਕਾਂ ਨੂੰ ਰਿਸ਼ਵਤ ਦੇਣ ਵਾਸਤੇ ਖੱਜਲ ਖੁਆਰੀ ਵੱਧ ਜਾਵੇ, ਇਹ ਨਾ ਪੰਗਾ ਹੋ ਜਾਵੇ। ਇਸ ਜੜ ਨੂੰ ਜਾਂ ਤਾਂ ਬਿਲਕੁਲ ਮਿੱਟੀ ਚੋਂ ਬਾਹਰ ਕੱਢ ਕੇ ਤੇ ਇਹਨੂੰ ਚੁੱਲ੍ਹੇ ਢਾ ਦਿਓ, ਖਤਮ ਕਰ ਦਿਓ, ਇਹਨੂੰ ਨਾਸ ਕਰ ਦਿਓ ਇਹਦਾ। ਨਹੀਂ ਤਾਂ ਹੋਣਾ ਕੀ ਆ, ਸਾਨੂੰ ਪਤਾ ਹੈ, ਅਸੀਂ ਇਹਨਾਂ ਅਫਸਰੀ ਫੇਰਾਂ ਦੇ ਵਿੱਚੋਂ ਦਫ਼ਤਰੀ ਫੇਰਾਂ ਚੋਂ ਗੁਜ਼ਰਨ ਵਾਲੇ ਲੋਕ ਆ ਕਿ ਹੁੰਦਾ ਕਿ ਜਿਵੇਂ ਸਖਤਾਈ ਹੁੰਦੀ ਆ ਰਿਸ਼ਵਤ ਨਹੀਂ ਰੁਕਦੀ, ਉਹਦੇ ਢੰਗ ਬਦਲ ਜਾਂਦੇ ਆ, ਕਰਿੰਦੇ ਰੱਖ ਲਏ ਜਾਂਦੇ ਆ, ਹਿੱਸਾ ਵੱਧ ਜਾਂਦਾ ਹੈ, ਅੱਗੇ ਮੇਜ਼ ਦੇ ਥੱਲੇ ਹੋ ਜਾਂਦਾ। ਹੁਣ ਮੇਜ਼ ਵੀ ਜਿਹੜਾ ਉਹ ਕਈ ਵਾਰ ਵੱਡੇ ਕੈਫੇ ਹਾਊਸ ਦਾ ਹੁੰਦਾ ਹੈ, ਕਈ ਵਾਰ ਵੱਡੇ ਹੋਟਲ ਦਾ ਹੁੰਦਾ ਹੈ, ਤੇ ਉੱਥੇ ਵੀ ਬਚ ਬਚਾ ਕੇ 3 ਥਾਵਾਂ ਤੋਂ 4 ਥਾਵਾਂ ਤੋਂ ਬੰਦਿਆਂ ਨੂੰ ਜਾਣਾ ਪੈਂਦਾ ਹੈ। ਹੁਣ ਮੈਨੂੰ ਦੱਸੋ ਕਿ ਇੱਕ ਗੁਪਤ ਕੈਮਰਾ ਰੱਖੇ ਬੰਦਾ ਪਹਿਲਾਂ ਨਾਲ, ਇਹ ਵੀ ਤੇ ਇੱਕ ਵਕਤ ਪੈ ਜਾਏਗਾ ਨਾ, ਮੋਬਾਈਲ ਔਨ ਕਰੇ। ਔਰ ਮੈਂ ਤੁਹਾਨੂੰ ਦੱਸਿਆ ਕਿ ਸਿੱਧੀ ਰਿਸ਼ਵਤ ਫੜਨੋਂ ਹੀ ਹਟ ਗਏ ਨੇ ਅਫਸਰ, ਤਾਂ ਅੱਜ ਕੱਲ ਚਲਾਕ ਹੋ ਗਏ ਨੇ। ਸੋ ਇਹ ਚੀਜ਼ ਜਿਹੜੀ ਆ ਹੁਣ ਦੇਖੋ ਕਿੰਨਾ ਕੋਈ ਇਹਨਾਂ ਦਾ ਜਿਹੜਾ ਮੂਵ ਹੈ ਸਕਸੈਸਫੁਲ ਹੁੰਦਾ, ਉਹ ਤਾਂ ਮੈਂ ਨਹੀਂ ਕਹਿ ਸਕਦਾ ਕਿ ਫੇਲ ਹੋ ਜਾਏਗਾ। ਵੈਸੇ ਇਹਨਾਂ ਨੇ ਕੀਤਾ ਸੀਗਾ ਦਿੱਲੀ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਸ਼ੁਰੂਆਤੀ ਦੌਰ ਦੇ ਵਿੱਚ, ਪਰ ਹੋਇਆ ਕੀ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ACBC, ਸ਼ਾਇਦ ਮੇਰੇ ਖਿਆਲ ਦੇ ਨਾਲ, ਮੈਨੂੰ ਯਾਦ ਨਹੀਂ ਹੁਣ, ਐਂਟੀ ਕਰਪਸ਼ਨ ਬਿਊਰੋ, ਸ਼ਾਇਦ ਉਹ ਇਹਨਾਂ ਤੋਂ ਵਾਪਸ ਲੈ ਲਿਆ ਗਿਆ ਸੀਗਾ।
ਉਹਦਾ ਕਾਫੀ ਰੌਲਾ ਪਿਆ ਸੀਗਾ। ਪਰ ਇਹ ਪੰਜਾਬ 'ਚ ਪਹਿਲੀ ਵਾਰੀ ਨਹੀਂ ਹੋਇਆ। ਇਸ ਤਰ੍ਹਾਂ ਦੇ ਐਲਾਨ ਕਰਪਸ਼ਨ ਦੇ ਅਗੇਂਸਟ ਹੋਏ ਨੇ। ਜਿਨ੍ਹਾਂ ਲੋਕਾਂ ਨੂੰ ਯਾਦ ਹੋਏਗਾ 1997 'ਚ ਸ਼ਾਇਦ ਬਾਦਲ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ 25,000 ਰੁਪਇਆ ਅਸੀਂ ਦੇਵਾਂਗੇ ਨਾਮ ਜਿਹੜਾ ਕਰਪਸ਼ਨ ਵਾਲਿਆਂ ਨੂੰ ਫੜਾਏਗਾ। ਉਹ ਕਹਿੰਦੇ ਕਿ ਕਾਫੀ ਵੱਡੀ ਲਿਸਟ ਬਣ ਗਈ। ਮੁੜ ਕੇ ਉਹੀ ਅਫਸਰ ਜਿਹੜੇ ਕੱਛਾ ਮਾਰਦੇ ਸਨ, ਸ਼ਾਇਦ ਇਹੀ ਤਾਂ ਵੇਖਣਾ ਸੀਗਾ ਕਿ ਭਾਈ ਸਰਕਾਰ ਦੇ ਕਮਾਊ ਪੁੱਤਰ ਕਿਹੜੇ ਕਿਹੜੇ ਨਿਕਲਦੇ ਨੇ ਤੇ ਕਿਹੜੇ ਕਿਹੜੇ ਹੋਣਗੇ। ਸੋ ਗੱਲ ਤੇ ਉਹੀ ਹੈ ਨਾ। ਫਿਰ ਸੁਖਬੀਰ ਸਿੰਘ ਬਾਦਲ ਨੇ ਇੱਕ ਈਮੇਲ ਜਾਰੀ ਕੀਤਾ ਸੀਗਾ, ਈਮੇਲ ਐਡਰੈਸ, ਇਹਦੇ ਤੇ ਫੋਟੋਆਂ ਭੇਜ ਸਕਦੇ ਹੋ, ਇਹਦੇ ਤੇ ਸ਼ਿਕਾਇਤ ਭੇਜ ਸਕਦੇ ਹੋ। ਅੱਜ ਵੀ ਮੈਨੂੰ ਯਾਦ ਹੈ 2014 ਮਗਰ ਲੱਗਦਾ ਸੀ ਉਹਦੇ ਈਮੇਲ ਐਡਰੈਸ ਤੇ 2014@gmail.com ਤੇ ਬਥੇਰੇ ਲੋਕਾਂ ਦੇ ਕੋਲ ਅੱਜ ਵੀ ਉਹ ਰਸੀਦਾਂ ਪਈਆਂ ਹੋਣੀਆਂ। ਗੱਲ ਇਹ ਹੈ ਕਿ ਅੱਗੇ ਵੀ ਹੋਇਆ, ਪਰ ਇਹ ਨਾ ਹੋਵੇ ਕਿ ਅੱਗੇ ਵਾਲੀ ਹੋਵੇ। ਮੈਂ ਜਿਵੇਂ ਕਿਹਾ ਕਿ ਜੜ ਪੱਟਣ ਦੀ ਜ਼ਰੂਰਤ ਆ। ਜੜ ਤੋਂ ਜੇ ਤਾਂ ਖਿੱਚਦੇ ਹੋਏ ਬੂਟਾ, ਔਰ ਇਹ ਕੰਡੇਦਾਰ ਬੂਟਾ ਸਾਨੂੰ ਬੜਾ ਪਰੇਸ਼ਾਨ ਕਰਦਾ ਹੈ। ਪੰਜਾਬ ਦੇ ਵਿੱਚੋਂ ਕਾਲਾ ਧਨ ਬਾਹਰ ਜਾ ਕੇ ਰੀਅਲ estate ਦੇ ਕਾਰੋਬਾਰ 'ਚ ਖੂਬ ਲੱਗਦਾ ਹੈ। ਇਹ ਕਿਹਨੂੰ ਨਹੀਂ ਪਤਾ, ਇਹ ਕਿਹਨੂੰ ਨਹੀਂ ਪਤਾ। ਉੱਥੇ ਵੱਡੇ ਵੱਡੇ ਕੈਨੇਡਾ 'ਚ ਜਿਹੜੇ ਫਾਰਮ ਹਾਊਸ ਬਣ ਜਾਂਦੇ ਆ ਜਾ ਕੇ ਇਹਨਾਂ ਦੇ, ਉਹ ਕਿਵੇਂ ਬਣ ਜਾਂਦੇ ਆ ਵੀ ਇਮਾਨਦਾਰ ਅਫਸਰ ਤੇ ਸਾਰੀ ਜ਼ਿੰਦਗੀ ਰੋਂਦਾ ਰਹਿੰਦਾ ਕਿ ਮੇਰੀ ਪੈਨਸ਼ਨ ਜਿਹੜੀ ਹੈ ਉਹ ਪੁਰਾਣੀ ਪੈਨਸ਼ਨ ਲਾਗੂ ਕਰ ਦਿਓ ਕਿਉਂਕਿ ਮੈਂ ਉਹਦੇ ਨਾਲ ਰੋਜੀ ਰੋਟੀ ਚਲਾਣੀ ਹੈ ਉਮਰ ਦੇ ਆਖਰੀ ਪੜਾਅ ਤੇ। ਫਿਰ ਫਾਰਮ ਹਾਊਸ ਕਿੱਦਾਂ ਬਣਦੇ ਨੇ ਸਭ ਨੂੰ ਪਤਾ ਹੀ ਹੈ। ਸੋ ਗੱਲ ਇਹ ਆ ਕਿ ਬੜੀ ਵੱਡੀ ਇਹ ਚੇਨ ਆ। ਜੇ ਤੋੜਨ 'ਚ ਕਾਮਯਾਬ ਹੋਣ, ਚਮਤਕਾਰ ਹੈ। ਚਮਤਕਾਰ ਕੋ ਮੇਰਾ ਸਭ ਤੋਂ ਪਹਿਲਾ ਨਮਸਕਾਰ ਹੈ। ਪਰ ਇਹ ਨਹੀਂ ਹੈ ਕਿ ਪਹਿਲੀ ਵਾਰੀ ਹੋਣ ਜਾ ਰਿਹਾ। ਕਰਪਸ਼ਨ ਤੇ ਵਾਰ ਅੱਗੇ ਵੀ ਹੋਇਆ, ਢੰਗ ਬਦਲਿਆ ਹੈ, ਪਰ ਉਸ ਢੰਗ ਦਾ ਅੱਗੇ ਰੰਗ ਕੀ ਹੋਏਗਾ ਉਹ ਕੋਈ ਕੁਝ ਨਹੀਂ ਕਹਿ ਸਕਦਾ। ਫਿਲਹਾਲ ਅੱਛੀ ਪਹਿਲ ਕਦਮੀ ਆ, ਪਹਿਲਾ ਮੂਵ ਹੈ। ਪਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਵਾਂ ਕਿ ਅਫਸਰਸ਼ਾਹੀ ਦੇ ਵਿੱਚ ਥੋੜਾ ਡਰ ਜ਼ਰੂਰ ਹੈ, ਧੁੜਕੂ ਜ਼ਰੂਰ ਆ, ਮਹਿਕਮਿਆਂ ਦੇ ਵਿੱਚ ਹੜਕੰਪ ਜ਼ਰੂਰ ਹੈ, ਤਰਥੱਲੀ ਜ਼ਰੂਰ ਮੱਚੀ ਹੋਈ ਆ। ਤੇ ਜੇ ਕੰਮ ਖਿੱਚ ਦੇਣ ਤੇ ਅਸੰਭਵ ਕੁਛ ਨਹੀਂ ਹੈ। ਪਰ ਇਹ ਆ ਕਿ ਜੇ ਸਾਰੇ ਪਾਸੇ ਚਾਰੇ ਪਾਸੇ ਹੀ ਲੱਤਾਂ ਖਿਲਾਰ ਕੇ ਬਹਿ ਜਾਣ ਤੇ ਗੱਲ ਕੋਈ ਵੀ ਸਿਰੇ ਨਾ ਲੱਗੇ, ਫਿਰ ਉਹਦਾ ਫਾਇਦਾ ਕੋਈ ਨਹੀਂ ਹੈਗਾ। ਜੀ ਜੀ, ਚਲੋ ਵੇਖੋ ਕੀ ਬਣਦਾ ਆ ਤੇ ਕੀ ਜਿਹੜੇ ਆ ਇਹਨਾਂ ਦੇ ਜਿਹੜੇ ਫੋਨ ਨੰਬਰ ਜਾਂ ਹੈਲਪਲਾਈਨ ਆ ਲੋਕਾਂ ਦੀ ਵਾਕਿਆ ਮਦਦ ਹੋਵੇ ਹੁੰਦੀ ਆ ਕਿ ਨਹੀਂ। ਚਾਹੁੰਦੇ ਤੇ ਹੈਗੇ ਆ ਲੋਕ ਵੀ ਇਹ ਕੁਛ ਹੋਵੇ। ਨਵੇਂ ਚੁਣੇ ਗਏ ਵਿਧਾਇਕਾਂ ਨੇ ਚੱਕ ਲਈ ਆ ਜੀ ਸਹੁੰ, ਜਿੱਦਾਂ ਤੁਸੀਂ ਥੋੜਾ ਜ਼ਿਕਰ ਕੀਤਾ ਹੀ ਸੀ। ਹਾਂਜੀ ਦੇਖੋ, ਨਵੇਂ ਵਿਧਾਇਕਾਂ ਨੇ ਸਹੁੰ ਚੁੱਕ ਲਈ ਹੈ। ਇਹਦੇ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਲਾਵਾਂਗੇ। ਸਿਰਫ ਤੇ ਸਿਰਫ ਇਹੋ ਹੀ ਕਹਾਂਗੇ ਕਿ ਜਿਹੜੇ ਵਿਧਾਇਕ ਆ ਉਹ ਮਤਲਬ ਕਿ ਵੱਖੋ ਵੱਖ ਤਰੀਕਿਆਂ ਨਾਲ ਅੱਜ ਸਹੁੰ ਚੁੱਕਦੇ ਨਜ਼ਰ ਆਇਆ। ਕਿਸੇ ਨੇ ਹਿੰਦੀ 'ਚ ਵੀ ਚੱਕੀ ਹੈ, ਬਹੁਤਿਆਂ ਨੇ ਪੰਜਾਬੀ 'ਚ ਚੁੱਕੀ ਹੈ। ਇਹ ਕਿਸ ਤਰ੍ਹਾਂ ਦਾ ਸੀਗਾ ਵਿਧਾਇਕ ਲੁਧਿਆਣੇ ਤੋਂ ਕਿ ਜਿਹੜਾ ਪੜ੍ਹ ਕੇ ਵੀ ਸਹੁੰ ਨਹੀਂ ਚੁੱਕ ਸਕਿਆ। ਕਮਾਲ ਦੇ MLA ਵੀ ਮਿਲੇ ਨੇ। ਉਹ ਇੱਕ ਵੇਖਿਆ ਵੀਡੀਓ ਦੇ ਵਿੱਚ ਤੋਂ ਕਿਤੇ ਡਾਕਟਰ ਦੇ ਮੂੰਹ ਦੇ ਵਿੱਚੋਂ ਬੋ ਆਈ ਸ਼ਰਾਬ ਦੀ, ਪਤਾ ਨਹੀਂ ਉਹਨੇ ਰਾਤ ਦੀ ਪੀਤੀ ਸੀ ਜਾਂ ਦਿਨੇ ਚੜ ਗਿਆ ਕਿਤੇ। ਤੇ ਉਹ ਕਹਿੰਦਾ ਫੋਨ ਕਰਕੇ MLA ਸਾਹਿਬ ਕਹਿਣ ਡਏ ਆ ਉਹ ਤੁਸੀਂ ਭੱਜ ਕੇ ਆਓ ਇਹਦਾ ਪੋਸਟਮਾਰਟਮ ਕਰਾਉਣਾ ਹੈ। ਉਹ ਲੋਕ ਕੋਲੋਂ ਹੁਜਾ ਮਾਰਨ ਡਿਆ, ਸਰ ਪੋਸਟਮਾਰਟਮ ਨਹੀਂ ਹੁੰਦਾ, ਮੁਲਾਜ਼ਾ ਹੁੰਦਾ, ਮੈਡੀਕਲ ਹੁੰਦਾ ਹੈ। ਆਹ ਤੇ ਹਾਲ ਆ। ਸੋ ਇੱਕ ਇਸ ਤਰ੍ਹਾਂ ਦੇ ਵੀ ਹੈਗੇ ਆ, ਉਹਨਾਂ ਨੂੰ ਮਤਲਬ ਕਿ ਪੜ੍ਹ ਕੇ ਵੀ ਸਹੁੰ ਚੁੱਕਣੀ ਨਹੀਂ ਆਈ ਪੰਜਾਬੀ 'ਚ। ਫਿਰ ਉਸ ਤੋਂ ਬਾਅਦ ਖੁਦ ਜਿਹੜੇ ਪ੍ਰੋਟੈਮ ਸਪੀਕਰ ਸਾਹਿਬ ਸੀਗੇ ਡਾਕਟਰ ਨਿੱਜਰ, ਉਹਨਾਂ ਵੱਲੋਂ ਬੋਲ ਕੇ ਸਹੁੰ ਚੁਕਾਈ ਗਈ ਤੇ ਇਹ ਵੀ ਇੱਕ ਰੰਗ ਵੇਖਣ ਨੂੰ ਮਿਲਿਆ। ਖੈਰ ਇੱਕ ਰੰਗ ਹੋਰ ਵੇਖਣ ਨੂੰ ਮਿਲਿਆ ਦੇਵਮਾਨ ਨਾਭੇ ਵਾਲਾ। ਅੱਗੇ ਗੀਤਕਾਰਾਂ ਦੇ ਨਾਂ ਇਸ ਤਰ੍ਹਾਂ ਦੇ ਹੁੰਦੇ ਸਨ ਜਾਂ ਗਾਇਕਾਂ ਦੇ ਨਾਂ ਇਸ ਤਰ੍ਹਾਂ ਦੇ ਹੁੰਦੇ ਸਨ। ਅੱਜ ਕੱਲ MLA ਵੀ ਸਾਨੂੰ ਐਸੇ ਮਿਲੇ। ਤਾਂ ਜਿਹੜੇ ਦੇਵਮਾਨ ਨਾਭੇ ਵਾਲੇ ਆ ਉਹਨਾਂ ਨੇ ਕਮਾਲ ਕੀਤੀ ਪਈ ਆ, ਬੜੇ ਸੁਰਖੀਆਂ 'ਚ ਆ। ਕਹਿੰਦੇ ਕਿ ਤਨਖਾਹ ਵੀ ਆਪਾਂ 1 ਰੁਪਈਆ ਲੈਣੀ ਹੈ, 1 ਰੁਪਈਆ। ਤੇ ਉਹਨਾਂ ਨੇ ਸਾਈਕਲ ਹੀ ਖਿੱਚ ਦਿੱਤਾ ਉਧਰ ਨੂੰ, ਨਾਭੇ ਤੋਂ ਚੰਡੀਗੜ੍ਹ ਵਾਇਆ ਪਟਿਆਲਾ ਗਏ ਨੇ ਕਿ ਜਾਂ ਇੱਧਰ ਨੂੰ ਸਿੱਧਾ ਸਰਹੰਦ ਨੂੰ ਨਿਕਲ ਗਏ ਤੇ ਪਤਾ ਨਹੀਂ, ਪਰ ਖਿੱਚੀ ਜਾਂਦੇ ਸਨ ਸਾਈਕਲ। ਤੇ ਟਾਈਮ ਤੇ ਲਾਤਾ ਉਹਨਾਂ ਨੇ ਬਈ, ਟਾਈਮ ਤੇ ਲਾਤਾ। ਉਹਦੇ ਮੈਨੂੰ ਲੱਗਦਾ ਕਿ ਮਾੜੀ ਕਾਰ ਨੂੰ ਡਾਹ ਨਹੀਂ ਸੀ ਦਿੰਦੇ, ਬੜਾ ਸਾਈਕਲ ਭਜਾਉਂਦੇ ਨੇ ਸੱਚੀ ਮੈਂ ਕਹਿੰਦਾ। ਤੇ ਦੱਬੀ ਕੰਮ ਆਏ ਆ, ਦੱਬੀ ਕੰਮ ਆਏ ਆ। ਤਾਂ ਸਾਈਕਲ ਤੇ ਚਲੇ ਗਏ। ਸਾਰਿਆਂ ਤੋਂ ਵੱਡਾ ਅਟਰੈਕਸ਼ਨ ਇਹ ਸੀਗਾ, ਜਿਹੜਾ ਖਿੱਚ ਦਾ ਕੇਂਦਰ ਇਹੀ ਸੀਗਾ ਕਿ ਦੇਵਮਾਨ ਉੱਥੇ ਸਹੁੰ ਚੁੱਕਣ ਵਾਸਤੇ ਸਾਈਕਲ ਤੇ ਗਏ ਆ। ਪਰ ਉਹ ਕਹਿੰਦੇ ਸੀਗੇ ਕਿ ਮੈਂ ਲਗਜ਼ਰੀ ਲਾਈਫ ਦੇ ਵਿੱਚ ਨਹੀਂ ਜਾਣਾ ਬਈ, ਮੈਂ ਏਦਾਂ ਹੀ ਰਿਹਾ ਤੇ ਲੋਕਾਂ ਦੇ ਵਿੱਚ ਏਦਾਂ ਹੀ ਰਹਿਣਾ। ਤੇ ਬਾਕੀ ਮੈਂ ਜਿਵੇਂ ਤੁਹਾਨੂੰ ਦੱਸਿਆ ਕੁਝ ਜਿਹੜੇ ਹੈਗੇ ਸੀ ਵਿਧਾਨ ਸਭਾ ਦੇ ਮੈਂਬਰ ਉਹ ਨਹੀਂ ਪਹੁੰਚ ਸਕੇ। ਉਹਨਾਂ ਦਾ ਜਿਹੜਾ ਹਲਫਦਾਰੀ ਪ੍ਰੋਗਰਾਮ ਹੈ ਉਹ ਫਿਰ ਬਾਅਦ ਦੇ ਵਿੱਚ ਹੋ ਜਾਏਗਾ। ਸੋ ਦੇਖਦੇ ਆ। MLA ਹੁਣ ਸਹੁੰ ਚੁੱਕ ਚੁੱਕੇ ਆ। ਉਹ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਕਾਲੀ 'ਚ ਕਿਉਂ ਕੀਤਾ ਜਾ ਰਿਹਾ, ਕਿਉਂਕਿ ਮੋਹਰੇ ਰਾਜ ਸਭਾ ਦੀ ਚੋਣ ਹੋਊਗੀ। ਤਾਂ ਉਹ ਜਿਹੜੀ ਰਾਜ ਸਭਾ ਦੀ ਚੋਣ ਹੋਊਗੀ ਤਦੇ ਹੀ ਹੋਏਗੀ ਜੇ ਵਿਧਾਨ ਸਭਾ ਜਿਹੜੀ ਆ ਹੋਂਦ ਦੇ ਵਿੱਚ ਆਈ ਹੋਏਗੀ।
ਸੋ ਇਹ ਕਾਲੀ ਕਾਲੀ ਨਾਲ ਜਿਹੜੀਆਂ ਸਾਰੀਆਂ ਫਾਰਮੈਲਿਟੀਆਂ ਨੇ ਇਹ ਪੂਰੀਆਂ ਕੀਤੀਆਂ ਜਾ ਰਹੀਆਂ। ਚਲੋ ਇਹ ਆ ਵੀ ਇਹਨਾਂ ਨੂੰ ਹੁਣ ਮੌਕਾ ਮਿਲ ਜਾਣਾ ਆ ਆਪਣੇ 4-5 ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਆ ਉਹ ਘੱਲਣ ਦਾ। ਲੋਕਾਂ ਦੀ ਉਸ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਰਹੂਗੀ ਵੀ ਕਿਹੜੇ ਬੰਦੇ ਜਿਹੜੇ ਆ ਉੱਥੇ ਜਾਂਦੇ ਆ, ਕਿਉਂਕਿ ਦਿੱਲੀ ਵਾਲਾ ਵੀ ਜਿਹੜਾ ਉਦੋਂ ਬੜਾ ਰੌਲਾ ਰਿਹਾ ਸੀ ਜਿਹੜੇ ਬੰਦੇ ਉੱਥੇ ਉਹਨਾਂ ਨਹੀਂ, ਇੱਕ ਹਰਭਜਨ ਮਾਨ ਦਾ ਕਹਿੰਦਾ ਉਹ ਸੱਚ ਸੌਰੀ ਹਰਭਜਨ ਸਿੰਘ ਭੱਜੀ ਦਾ ਭੱਜੀ ਜੀ ਉਹਦਾ ਬੜਾ ਰੌਲਾ ਪਿਆ। ਉਹਦਾ ਤਾਂ ਕਿਸੇ ਪਤਾ ਨਹੀਂ ਸਪੋਰਟਸ ਵਾਲੀ ਚੀਜ਼ ਦੇ ਨਾਲ ਰੌਲਾ ਪੈ ਰਿਹਾ ਸੀ ਕਿ ਰਾਜ ਸਭਾ ਦੇ ਮੈਂਬਰ ਦੇ ਹਿਸਾਬ ਦੇ ਨਾਲ ਪੈ ਰਿਹਾ ਹੈ? ਨਹੀਂ ਜੀ, ਰਾਜ ਸਭਾ ਬਾਰੇ ਰੌਲਾ ਪੈ ਰਿਹਾ ਕਿ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਸਕਦਾ। ਇਹ ਬੜੀ ਅਚੰਭੇ ਵਾਲੀ ਗੱਲ ਜਿਹੜੀ ਉਹ ਹੋਊਗੀ, ਕਿਉਂਕਿ ਉਹ ਤਾਂ ਆਪਾਂ ਨੂੰ ਤਕਰੀਬਨ ਤੈਅ ਹੀ ਆ ਵੀ ਉਹ ਭਾਜਪਾ ਦਾ ਚੰਗਾ ਪਿੱਠੂ ਜਿਹੜਾ ਆ ਉਹ ਨਜ਼ਰ ਆਉਂਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੋਣਾ ਨੇ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਕੀ ਕਹਿੰਦੇ ਨੇ ਜੀ ਇਸ ਦੇ ਵਿੱਚ? ਨਹੀਂ, ਬਸ ਉਹਨਾਂ ਨੇ ਚਿੱਠੀਆਂ ਹੀ ਲਿਖੀਆਂ। ਸਾਰੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਸਮਾਂ ਚਿੱਠੀਆਂ 'ਚ ਹੀ ਗੁਜ਼ਾਰ ਚੁੱਕੇ ਆ। ਕਦੇ ਮੋਦੀ ਨੂੰ ਚਿੱਠੀਆਂ, ਕਦੇ ਮਨਮੋਹਨ ਸਿੰਘ ਨੂੰ ਚਿੱਠੀਆਂ, ਤਾਂ ਹੁਣ ਇੱਕ ਚਿੱਠੀ ਲਿਖੀ ਆ ਉਹਨਾਂ ਨੇ ਵਿਧਾਨ ਸਭਾ ਨੂੰ। ਉਹ ਕਹਿੰਦੇ ਕਿ ਮੇਰੀ ਪੈਨਸ਼ਨ ਬੰਦ ਕਰ ਦਿਓ ਜੀ, ਮੈਂ ਨਹੀਂ ਪੈਨਸ਼ਨ ਲੈਣੀ। ਮਤਲਬ ਕਿ ਜਿਹੜੀ 5,76,210 ਰੁਪਏ ਵਾਲੀ ਪੈਨਸ਼ਨ ਸੀਗੀ, ਉਹ ਪੈਨਸ਼ਨ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਛੱਡ ਦਿੱਤੀ ਆ। ਤਾਂ ਇਹ ਇੱਕ ਦੇਖੋ ਹੈ ਤੇ ਦਰਿਆ ਦਿਲੀ ਹੈ, ਕਹਿ ਸਕਦੇ ਹਾਂ ਫਰਾਕ ਦਿਲੀ ਹੈ, ਪਰ ਵੈਸੇ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਉਸ ਦਿਨ ਇਹ ਸਾਰਾ ਕੁਝ ਕੀਤਾ ਜਿਸ ਦਿਨ ਐਲਾਨ ਹੋਇਆ ਕਿ ਅਸੀਂ ਕੁਝ ਇਤਿਹਾਸਕ ਕਰਨ ਜਾ ਰਹੇ ਹਾਂ। ਤਾਂ ਜਿਵੇਂ ਇਹ ਖਬਰ ਆਈ, ਨਾਲ ਦੀ ਨਾਲ ਇਹ ਖਬਰ ਆ ਗਈ ਕਿ ਉਹਨਾਂ ਨੇ ਪੈਨਸ਼ਨ ਛੱਡ ਦਿੱਤੀ। ਲੋਕ ਜੋੜ ਰਹੇ ਸਨ ਸ਼ਾਇਦ ਕਿ ਆਮ ਆਦਮੀ ਪਾਰਟੀ ਐਲਾਨ ਕਰ ਦੂਗੀ ਕਿ ਅਸੀਂ ਇਸ ਤਰ੍ਹਾਂ ਦੀਆਂ ਪੈਨਸ਼ਨਾਂ ਬੰਦ ਕਰਨ ਜਾ ਰਹੇ ਹਾਂ, ਕਿ ਬਾਦਲ ਸਾਹਿਬ ਜਾਂ ਹੁਣ ਦਬਾਅ ਬਣਾਉਣਾ ਚਾਹੁੰਦੇ ਕਿ ਦੂਸਰੇ ਵੀ ਇਹ ਕਿਤੇ ਨਾ ਕਿਤੇ ਫੈਸਲਾ ਲੈਣ ਕਿ ਅਸੀਂ ਇੱਕ ਤੋਂ ਵਧੇਰੇ ਪੈਨਸ਼ਨਾਂ ਨਹੀਂ ਲਵਾਂਗੇ। ਪਰ ਇਹਨਾਂ ਨੇ ਇੱਕ ਵੀ ਨਹੀਂ, ਇਹਨਾਂ ਨੇ ਆਖਿਆ ਕਿ ਸਾਰੀਆਂ ਹੀ ਪੈਨਸ਼ਨਾਂ ਅਸੀਂ ਛੱਡੀਆਂ, ਉਹ ਤੁਸੀਂ ਭਾਈ ਸਮਾਜਿਕ ਕੰਮ ਦੇ ਵਾਸਤੇ ਪੰਜਾਬ ਦੇ ਵਿੱਚ ਵਰਤ ਲਵੋ, ਕੋਈ ਚੱਕਰ ਨਹੀਂ ਹੈਗਾ। ਸੋ ਪਹਿਲ ਕਦਮੀ ਤਾਂ ਅੱਛੀ ਹੈ, ਪਰ ਗੱਲ ਇਹ ਉਹ ਬੜਾ ਇੱਕ ਸਾਡੇ ਉੱਥੇ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਚੁਟਕਲਾ ਕਿਸੇ ਨੇ ਪਾਇਆ ਸੀਗਾ, ਵੀ ਯਾਦ ਆ ਗਿਆ। ਕਹਿੰਦੇ ਕਿ ਕੋਈ ਆੜਤੀਆ ਤੇ ਜੱਟ ਜਾ ਰਿਹਾ ਸੀਗਾ ਜੰਗਲ ਦੇ ਵਿੱਚ ਦੀ, ਪੁਰਾਣੇ ਭਲੇ ਵੇਲਿਆਂ ਦੀ ਗੱਲ ਹੋਣੀ, ਜਾ ਰਿਹਾ ਸੀਗਾ ਤੇ ਮੋਰੇ ਕੋਈ ਡਾਕੂ ਨਿਕਲ ਆਇਆ, ਯਕਦਮ ਲਿਸ਼ਕਵੀਂ ਤਲਵਾਰ ਤੇ ਉਹਨੇ ਐ ਕਰ ਦਿਆਂਗਾ। ਜਿਹੜਾ ਆੜਤੀਆ ਸੀ, ਹੁਣ ਜਿਹੜਾ ਮਤਲਬ ਕਿ ਆੜਤੀਆ ਸੀਗਾ, ਤੇ ਉਹਨੇ ਥਰ ਕੰਬਦੇ ਨੇ ਕਿਹਾ ਹਜ਼ੂਰ ਵੇਖਿਓ ਕਿਤੇ ਗਾਟਾ ਨਾ ਲਾ ਦੇ, ਅਜੇ ਗਰੀਬ ਬੰਦੇ ਆ, ਰਗੜੇ ਜਾਵਾਂਗੇ। ਤੇ ਜਿਹੜਾ ਜੱਟ ਸੀਗਾ ਉਹਨੇ ਕੱਢ ਕੇ ਆਦੀ ਬੋਝੇ ਚ ਜਿਹੜਾ 1000 ਰੁਪਇਆ ਉਹਦੇ ਤੇ ਫਿਰ ਕਹਿੰਦਾ ਲੈ ਲਾਲਾ, ਤੇਰਾ ਪੈਸਾ ਆਪਾਂ ਤੈਨੂੰ ਵਾਪਸ ਕਰ ਦਿੱਤਾ, ਤੂੰ ਜਾਣ ਤੇ ਤੇਰਾ ਕੰਮ ਜਾਣਿਆ। ਸੋ ਗੱਲ ਇਹ ਆ ਕਿ ਉਹ ਦਿੱਤਾ ਨਹੀਂ ਰੱਖਿਆ, ਚਲਾਕ ਆਦਮੀ ਇਸ ਤਰ੍ਹਾਂ ਕਰ ਜਾਂਦੇ ਨੇ। ਖੈਰ ਗੱਲ ਇਹ ਆ ਕਿ ਦੇਖੋ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ ਸੀਐਮ ਰਹੇ ਨੇ। ਸਭ ਤੋਂ ਜ਼ਿਆਦਾ ਸੈਲਰੀ ਇੰਡੀਆ ਦੇ ਵਿੱਚ ਲੈਣ ਵਾਲੇ ਸੀਐਮ ਕੌਣ ਸਨ? ਪ੍ਰਕਾਸ਼ ਸਿੰਘ ਬਾਦਲ। ਉਹ ਲਈ ਹੈ ਇਹਨਾਂ ਨੇ ਸਭ ਤੋਂ ਲੰਬੇ ਸਮੇਂ ਤੱਕ। ਹਾਲੇ ਵੀ ਮੈਨੂੰ ਪੱਕਾ ਪਤਾ ਨਹੀਂ, ਪਰ ਮੈਂ ਹਾਲੇ ਸ਼ਬਦ ਦਾ ਇਸਤੇਮਾਲ ਕਰਾਂਗਾ ਕਿ ਟਿਊਬਵੈਲਾਂ ਦੀ ਸਬਸਿਡੀ ਜਿਹੜੇ ਧਨਾੜ ਕਿਸਾਨ ਸਭ ਤੋਂ ਜ਼ਿਆਦਾ ਯੂਜ਼ ਕਰਦੇ ਆ, ਉਹਨਾਂ ਲੀਡਰਾਂ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਹੋ ਰਹੀ ਜਾਂ ਇਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਹੋ ਰਹੀ। ਉਹ ਸਬਸਿਡੀ ਸਰੈਂਡਰ ਨਹੀਂ ਸੀ ਕੀਤੇ। ਤੁਹਾਨੂੰ ਯਾਦ ਹੋਣਾ ਜਦੋਂ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਸੀ ਕਿ ਤਗੜੇ ਕਿਸਾਨ ਜਾਂ ਤਗੜੇ ਲੀਡਰ ਜਿਹੜੇ ਕਿਸਾਨੀ ਕਰਦੇ ਆ ਉਹ ਛੱਡ ਦੇਣ, ਤਾਂ ਜਦੋਂ ਖੁਲਾਸਾ ਹੋਇਆ ਤਾਂ 4-5 ਨਾਮ ਹੀ ਆਏ ਸਨ, ਉਹਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਨਹੀਂ ਸੀ ਆਇਆ। ਉਹ ਇਹ ਪੈਨਸ਼ਨ ਜ਼ਰੂਰ ਛੱਡੀ ਹੈ ਤੇ ਮੈਂ ਇਹਦੇ ਵਾਸਤੇ ਚੰਗੀ ਇੱਕ ਗੱਲ ਕਹੂੰਗਾ। ਦੇਖੋ ਮੈਂ ਹਮੇਸ਼ਾ ਖੁੱਲ ਕੇ ਗੱਲ ਕਰਦਾ ਕਿ ਜਿਹੜੀ ਪਹਿਲ ਕਦਮੀ ਅੱਛੀ ਹੈ ਸੋ ਅੱਛੀ ਹੈ, ਚਾਹੇ ਉਹ ਟਾਈਮਿੰਗ ਨੂੰ ਲੈ ਕੇ ਜਿਸ ਤਰ੍ਹਾਂ ਮਰਜ਼ੀ ਹੈ, ਪਰ ਗੱਲ ਇਹ ਹੈ ਕਿ ਇਹਦੇ ਨਾਲ ਦੂਸਰਿਆਂ ਨੂੰ ਤਾਂ ਸ਼ਾਇਦ ਕੋਈ ਨਾ ਕੋਈ ਮੱਤ ਆਊਗੀ। ਹੋ ਸਕਦਾ ਹੁਣ ਆਮ ਆਦਮੀ ਪਾਰਟੀ ਤੇ ਦਬਾਅ ਵਧੇ ਕਿ ਬਈ ਕਿਸੇ ਬੰਦੇ ਦੀ ਇੰਨੀ ਪੈਨਸ਼ਨ ਵੀ ਬਣ ਸਕਦੀ ਹੈ, ਕਿਸੇ ਵਿਧਾਨਕਾਰ ਦੀ ਸਾਬਕਾ ਦੀ ਇੰਨੀ ਪੈਨਸ਼ਨ ਵੀ ਬਣ ਸਕਦੀ ਹੈ ਕਿ ਜਿੰਨਾ ਸ਼ਾਇਦ ਇੱਕ ਬੰਦੇ ਦੀ ਜੇ ਆਪਾਂ ਦੇਖੀਏ ਕਮਾਈ ਦਾ, ਉਹ ਜੇ ਆਪਾਂ ਸਰਮਾਇਆ ਵੇਖੀਏ ਤਾਂ ਉਹ ਉਮਰ ਦਾ ਇੱਕ ਹਿੱਸਾ ਲਾ ਦੂਗਾ ਉਹਨਾਂ ਕਮਾਉਣ ਵਾਸਤੇ, ਜਿੰਨੀ ਕਿਸੇ ਸਾਬਕਾ ਵਿਧਾਨਕਾਰ ਨੂੰ ਤੁਸੀਂ 1 ਮਹੀਨੇ ਦੀ ਪੈਨਸ਼ਨ ਦੇ ਰਹੇ ਹੋ। ਤਾਂ ਇਹ ਚਰਚਾ ਜ਼ਰੂਰ ਚੱਲੇਗੀ। ਸੋ ਇਸ ਵਾਸਤੇ ਮੈਂ ਇਹਨੂੰ ਅੱਛੀ ਪਹਿਲ ਕਦਮੀ ਵੀ ਕਹੂੰਗਾ, ਪਰ ਬਹੁਤ ਲੇਟ ਕਦਮ ਚੁੱਕੇ ਨੇ ਇਹਨਾਂ ਨੇ। ਕਾਸ਼ ਇਹੋ ਜਿਹੇ ਕਦਮ ਪਹਿਲਾਂ ਚੁੱਕੇ ਹੁੰਦੇ, ਕਾਸ਼ ਪਹਿਲਾਂ ਇਹ ਜਿਹੜੀਆਂ ਜੋ ਲੀਕੇਜ ਸਨ ਇਹਨਾਂ ਨੂੰ ਰੋਕਿਆ ਹੁੰਦਾ, ਚੋਰ ਮੋਰੀਆਂ ਨੂੰ ਬੰਦ ਕੀਤਾ ਹੁੰਦਾ, ਅੱਜ ਨਾ ਪੰਜਾਬ ਦੇ ਹਾਲ ਹੁੰਦੇ ਤੇ ਨਾ ਪੰਜਾਬ ਦੀ ਇਹ ਢਿੱਲੋਂ ਫੈਮਿਲੀ ਜਿਹੜੀ ਬਾਦਲ ਪਿੰਡ ਰਹਿੰਦੀ ਹੈ, ਨਾ ਇਹਨਾਂ ਦੇ ਹਾਲ। ਜੀ ਜੀ, ਬਾਕੀ ਹੁਣ ਦੇਖੋ ਅੱਗੇ ਕੀ ਬਣਦਾ ਹੈ।
ਇੱਕ ਪੈਨਸ਼ਨ ਕਰਨ ਦਾ ਜਿਹੜਾ ਮੁੱਦਾ ਸੀਗਾ, ਇਹਨਾਂ ਦੇ ਹੀ ਜਿਹੜੇ ਚੀਮਾ ਹੋਣਾ ਦੁਆਰਾ ਉਦੋਂ ਚਿੱਠੀ ਲਿਖੀ ਗਈ ਸੀ। ਆਈ ਥਿੰਕ ਹੁਣ ਤਾਂ ਇਹਨਾਂ ਦੇ ਕੋਲ ਪੂਰਨ ਬਹੁਮਤ ਹੈਗੀ ਆ, ਉਸ ਦੇ ਉੱਤੇ ਜਿਹੜਾ ਕਦਮ ਆ ਜਲਦੀ ਜਿਹੜਾ ਉਹ ਚੱਕਿਆ ਜਾ ਸਕਦਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਵੀ ਭਗਵੰਤ ਮਾਨ ਹੁਣਾਂ ਦੇ ਸਹੁੰ ਚੁੱਕ ਸਮਾਗਮ 'ਚ ਬੱਸਾਂ ਭੇਜਣ ਨਾਲ ਵਿਭਾਗ ਨੂੰ 45 ਲੱਖ ਦਾ ਲਾਭ। देखो ये मीडिया ਆਪਦੀ ਆਈ ਤੇ ਆ ਗਿਆ, ਹੁਣ ਇਸ ਤਰ੍ਹਾਂ ਦੀਆਂ ਖਬਰਾਂ ਜ਼ਰੂਰ ਲੱਗਣਗੀਆਂ ਕਿ ਇਹ ਸ਼ੁੱਧ ਲਾਭ ਦੱਸੇ ਜਾਣਗੇ, ਮਹਿਕਮਿਆਂ ਨੂੰ ਖਾਸੀਅਤਾਂ ਗਿਣਾਈਆਂ ਜਾਣਗੀਆਂ ਤੇ ਇਹ ਸਾਨੂੰ ਵੀ ਖਬਰਾਂ ਕਰਨੀਆਂ ਚਾਹੀਦੀਆਂ, ਕਰਨੀਆਂ ਵੀ ਪੈਣਗੀਆਂ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਉਹ ਸਰਕਾਰ ਦਾ ਪੀਆਰ ਦਾ ਹਿੱਸਾ ਹੁੰਦਾ ਹੈ। तो क्योंकि बदनामी हुई ये खबर तो फिर लगनी है क्योंकि लोक संपर्क डिपार्टमेंट है पंजाब सरकार का, तो कहेगा कि हाँ भाई तुसी नुकसान की गल करदे हो, खजाने नूं नुकसान की गल करदे हो। सरकार ने उल्टा खजाना भरिया वा रोडवेज का या भरिया वा सरकारी बसां दा। तो किस तरह उन्होंने दस्सिया है कि 1000 बस लई सीगी, 1000 असां बस हायर कीती तां ओहदे विच तेल दा खर्चा अलग तो बई तेल जिन्ना भी पै गया बस दे विच ओह पवाउणा वा ते इस तो इलावा 4500 रुपया जिहड़ा ओह उक्का पुक्का बस नूं देना वा ते इह 4500 एक तरह नाल शुद्ध मुनाफा हो गया। ते 1000 बस इट मीन कितना हो गया 45 लाख कि एक दिन दा 45 लाख रुपया शुद्ध मुनाफा हो गया ट्रांसपोर्ट डिपार्टमेंट नूं। सो ये चीज़ां ने अच्छा हुण गल ते आ कि जिहड़ा तां बंदा आम आ शायद तुहानूं ते गल जच जाएगी, पर जिहड़ा बंदा ट्रांसपोर्ट नाल जुड़िया ना ਉਹਦੇ ਚ ਉਹਨੂੰ ਪਤਾ ਵਾ ਕਿ ਦੇਖੋ ਡਰਾਈਵਰ ਕੰਡਕਟਰ ਦੀ ਦਿਹਾੜੀ ਜਿਹੜੇ ਡੇਲੀ ਬੇਸ ਤੇ ਰੱਖੇ ਹੁੰਦੇ ਆ, ਟੁੱਟ ਭੱਜ ਹੁੰਦੀ ਆ, ਉਹਦੇ ਚ ਬਥੇਰਾ ਕੁਝ ਹੋਰ ਹੁੰਦਾ ਐਕਸਟਰਾ। ਉਹ ਸਾਰੀਆਂ ਚੀਜ਼ਾਂ ਜੇ ਗਿਣੋਗੇ ਤਾਂ ਉਹ ਵੀ ਵਿੱਚ ਆ, ਖਰਚੇ ਦੇ ਵਿੱਚ ਆਉਂਦਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਰੂਟ ਤੋਂ ਫਲੀਟ ਤੋਂ 1000 ਬੱਸ ਸਰਕਾਰੀ ਜਿਹੜਾ ਬੇੜਾ ਉਹਦੇ ਚੋਂ ਤੁਸੀਂ ਮਨਫੀ ਕਰ ਦਿੱਤੇ, ਉਹਦੇ ਚੋਂ ਇੱਕ ਤਰ੍ਹਾਂ ਨਾਲ ਪਾਸੇ ਕਰ ਦਿੱਤੀ, ਰਾਈਟ ਆਫ ਕਰ ਦਿੱਤੀ, ਤਾਂ ਉਹ ਜਿਹੜੇ ਰੂਟ ਆ ਉਹਦੇ ਤੇ ਨਿੱਜੀ ਬੱਸਾਂ ਤਾਂ ਜਿਉਂਦੀਆਂ ਤਿਉਂ ਆ ਨਾ, ਉਹ ਫਾਇਦਾ ਕੌਣ ਖੱਟ ਗਿਆ, ਉਸ ਚੀਜ਼ ਦਾ ਫਾਇਦਾ ਕੌਣ ਖੱਟ ਗਿਆ। ਸੋ ਗੱਲ ਇਹ ਆ ਕਿ ਦੇਖੋ ਤੁਹਾਡਾ ਰੋਡ ਸ਼ੋ ਸੀ, ਆਪਣਾ ਪੈਸਾ ਤੁਸੀਂ ਦੇ ਰਹੇ ਹੋ ਸਰਕਾਰੀ ਬੱਸ ਨੂੰ, ਸਰਕਾਰੀ ਖਜ਼ਾਨੇ ਚੋਂ ਲੋਕਾਂ ਦਾ। ਮਸਲਾ ਇਹ ਆ ਠੀਕ ਹੈ ਕਿ ਤੁਸੀਂ ਪੇ ਕੀਤਾ, ਨਾ ਕਰਦੇ ਤੇ ਤੁਹਾਡਾ ਕੀ ਕਰ ਲੈਣਾ ਸੀ, ਤਾਂ ਬੜੀ ਮਿਹਰਬਾਨੀ ਤੁਸੀਂ ਕਰ ਦਿੱਤਾ। ਬਟ ਗੱਲ ਇਹ ਆ ਕਿ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਹਿ ਲੋ ਜਾਂ ਵਰਤੋਂ ਕਹਿ ਲੋ, ਜੋ ਵੀ ਹੈ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਦੇ ਵਿੱਚ ਸਰ ਸਕਦਾ ਹੈ। ਕਿਉਂ? ਉਹਦੀ ਮਿਸਾਲ ਆ ਕਿ ਜਦ ਪਹਿਲੇ ਦਿਨ ਕ੍ਰਿਟਿਸਿਜ਼ਮ ਹੋਇਆ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਜੋ ਖਟਕੜ ਕਲਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਣਾ ਹਲਫਦਾਰੀ ਵਾਲਾ, ਉਹਦੇ ਚ ਸਰਕਾਰੀ ਬੱਸਾਂ ਦੀ ਵਰਤੋਂ ਨਹੀਂ ਹੋਏਗੀ, ਪਰ ਇਹਨਾਂ ਨੇ ਕੀਤੀ ਵੀ ਨਹੀਂ। ਹਾਂ ਕੁਝ ਫੋਟੋਆਂ ਆਈਆਂ ਨੇ, ਸ਼ਾਇਦ ਹੋ ਸਕਦਾ ਥੋੜੀਆਂ ਬਹੁਤ ਬੱਸਾਂ ਜਿਹੜੀਆਂ ਇਧਰੋਂ ਉਧਰੋਂ ਮਤਲਬ ਕਿ ਇਹਨਾਂ ਦੇ ਆਪਣੇ ਬੰਦੇ ਲੈ ਗਏ ਹੋਣ, ਪਰੰਤੂ ਬਹੁਤੀਆਂ ਬੱਸਾਂ ਨਹੀਂ ਗਈਆਂ। ਤਾਂ ਉਹਦੇ ਚ ਇਹ ਆ ਕਿ ਠੀਕ ਹੈ ਇਹਨਾਂ ਨੇ ਆਪਣੇ ਨਿੱਜੀ ਵਾਹਨ ਲਿਆਉਣ ਦੀ ਕਹੀ ਕਿ ਬਈ ਨਿੱਜੀ ਵਾਹਨਾਂ ਤੇ ਆਓ, ਤਾਂ ਫਿਰ ਵੀ ਤਾਂ ਲੋਕ ਪਹੁੰਚ ਗਏ ਨਾ। ਅਬੋਹਰ ਤੋਂ ਇਧਰਲੀ ਸਾਈਡ ਤੋਂ ਮਤਲਬ ਕਿ ਗੰਗਾ ਨਗਰ ਵਾਲੀ ਸਾਈਡ ਤੱਕ ਜਿਹੜੇ ਪਿੰਡ ਨੇ, ਮੈਂ ਨਿੱਜੀ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਜਾਣਦਾ ਉਹ ਜਾ ਕੇ ਆਏ ਪੰਜਾਬ ਦੇ ਇੱਕ ਕੋਨੇ ਚੋਂ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਪਹਿਲੀ ਗੱਲ ਤਾਂ ਸਾਦੇ ਸਮਾਗਮ ਰੱਖੇ ਜਾਣ, ਔਰ ਦੂਜੀ ਗੱਲ ਇਹ ਹੈ ਕਿ ਚਲੋ ਅੱਛਾ ਕੀਤਾ ਕਿ ਇਹਨਾਂ ਨੇ ਘੱਟੋ ਘੱਟ ਪੇ ਤਾਂ ਕਰ ਦਿੱਤਾ। ਮੈਂ ਫਿਰ ਵੀ ਸਿਫਤ ਸਲਾਹ ਕਰਦਾ ਇਹਨਾਂ ਦੀ ਕਿ ਇਹਨਾਂ ਨੇ ਨਾਲ ਦੀ ਨਾਲ ਉਹ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ, ਬੱਸਾਂ ਨੂੰ ਇਹ ਦੇ ਦਿੱਤਾ ਪੈਸਾ, ਕਿਉਂਕਿ ਬਾਦਲ ਸਾਹਿਬ ਨੇ ਤਾਂ ਜਿਹੜੀ ਤੀਰਥ ਯਾਤਰਾ ਤੋਰੀ ਸੀਗੀ ਉਹਦੀ ਪੇਮੈਂਟ ਵਾਸਤੇ ਵੀ ਉਹਨਾਂ ਨੂੰ ਲੇਲੜੀਆਂ ਕੱਢਣੀਆਂ ਪਈਆਂ ਸਨ ਕਿ ਹਾੜਾ ਰੱਬ ਦਾ ਵਾਸਤਾ, ਰੱਬ ਦੇ ਨਾਮ ਤੇ ਤੀਰਥ ਯਾਤਰਾ ਸ਼ੁਰੂ ਕਰਵਾਈ ਆ ਤੇ ਰੱਬ ਦੇ ਵਾਸਤੇ ਹੁਣ ਸਾਨੂੰ ਪੈਸੇ ਤੇ ਦੇ ਦਿਓ। ਜੀ ਜੀ ਜੀ। ਅਗਲੀ ਗੱਲ ਕਰਦੇ ਜਾਈਏ, ਮੰਜੂ ਰਾਣਾ ਕਹਿੰਦੇ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਏ ਆ। ਦੇਖੋ ਇਹ ਬੀਬੀ ਨੂੰ ਪਤਾ ਨਹੀਂ ਕੀ ਹੋਇਆ, ਸਮਝ ਨਹੀਂ ਆਉਂਦੀ। ਇੱਕ ਤੇ ਆ ਕਿ ਰਾਣਾ ਗੁਰਜੀਤ ਦੇ ਨਾਲ ਤੇ ਵੈਸੇ ਵੀ ਇਹਨਾਂ ਦਾ ਝਗੜਾ ਹੋਇਆ, ਚਲੋ ਉਹ ਮਾਮਲਾ ਜਿਹੜਾ ਅਦਾਲਤ ਤੱਕ ਗਿਆ ਉਹ ਕਾਨੂੰਨੀ ਲੜਾਈ ਦਾ ਹਿੱਸਾ ਬਣ ਗਿਆ। ਫਿਰ ਉਸ ਤੋਂ ਬਾਅਦ ਇੱਕ ਡੀਐਸਪੀ ਦੇ ਨਾਲ ਉਲਝਣ ਵਾਲੀ ਜਿਹੜੀ ਵੀਡੀਓ ਆ ਉਹ ਤੁਸੀਂ ਦੇਖੀ ਹੋਣੀ ਆ, ਵਾਇਰਲ ਹੋਈ ਆ, ਜਿਹਦੇ ਵਿੱਚ ਉਹ ਬੜੇ ਪੁਰਖਤ ਢੰਗ ਦੇ ਨਾਲ ਬੜੇ ਕੌੜੇ ਫਿੱਕੇ ਬੋਲ ਜਿਹੜੇ ਆ ਉਹ ਬੋਲ ਰਹੇ ਨੇ, ਜ਼ਬਾਨ ਕੱਟ ਦਿਆਂਗੀ ਫਲਾਂ ਟਮਕਾ। ਮਤਲਬ ਕਿ ਖੁਦ ਤੁਸੀਂ ਦੇਖੋ ਰਿਟਾਇਰਡ ਮੈਜਿਸਟ੍ਰੇਟ ਨੇ,
ਖੁਦ ਸਾਬਕਾ ਮੈਜਿਸਟ੍ਰੇਟ ਨੇ, ਜੱਜ ਨੇ, ਤਾਂ ਪਹਿਲਾਂ ਤਾਂ ਰਾਣਾ ਗੁਰਜੀਤ ਦੇ ਨਾਲ ਝਗੜਾ, ਰਾਣਾ ਗੁਰਜੀਤ ਤਾਂ ਹੈ ਹੀ ਉਹੋ ਜਿਹਾ, ਤੁਹਾਨੂੰ ਪਤਾ ਹੀ, ਉਹਦੀ ਤੇ ਕੋਈ ਸਫਾਈ ਦੇ ਨਹੀਂ ਸਕਦਾ, ਮੈਂ ਤੁਹਾਨੂੰ ਸਿੱਧੀ ਗੱਲ ਕਹਾਂ, ਉਹਦੇ ਤੇ ਸ਼ਾਇਦ ਘਰ ਦੇ ਵੀ ਸਫਾਈ ਨਹੀਂ ਦੇਣਗੇ ਵੀ ਉਹਦਾ ਕੋਈ ਝਗੜਾ ਹੋ ਗਿਆ ਤਾਂ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਉਹ ਡੀਐਸਪੀ ਆਰਾਮ ਨਾਲ ਬੈਠਾ, ਵੀਡੀਓ ਸਾਰੀ ਵਾਇਰਲ ਹੋਈ ਹੈ। ਅੱਛਾ, ਹੁਣ ਮਾਮਲਾ ਕੀ ਆ ਗਿਆ ਸਾਹਮਣੇ ਕਿ ਏਡੀਸੀ ਨੂੰ ਇਹਨਾਂ ਨੇ 3 ਬੰਦਿਆਂ ਦਾ ਪੈਨਲ ਘੱਲ ਦਿੱਤਾ, 3 ਬੰਦਿਆਂ ਦਾ ਪੈਨਲ ਘੱਲ ਦਿੱਤਾ। ਇਹ ਹਾਰੇ ਨੇ, ਇੰਟਰਸਟਿੰਗ ਗੱਲ ਇਹ ਆ, ਇਹ ਹਾਰੇ ਨੇ, ਜਿੱਤੇ ਕੋਈ ਨਹੀਂ ਹੈ, ਤੇ ਇਹਨਾਂ ਨੇ ਆਪਣਾ 3 ਮੈਂਬਰੀ ਪੈਨਲ ਘੱਲ ਦਿੱਤਾ ਕਿ ਵੇਖੋ ਜੀ ਗੱਲ ਇਹ ਆ ਕਿ ਜਿਹੜੇ ਵੀ ਦਫ਼ਤਰ ਆ, ਤੁਹਾਡੇ ਸਰਕਾਰੀ ਅਦਾਰੇ ਆ, ਉਹਨਾਂ ਦੇ ਵਿੱਚ ਆ ਸਾਡੇ ਬੰਦਿਆਂ ਦੇ ਨਾਂ ਘਲਾ ਦਿਓ ਤਾਂ ਕਿ ਸਾਡੇ ਕੰਮਾਂ ਨੂੰ ਕੋਈ ਰੋਕ ਟੋਕ ਨਾ ਹੋਵੇ। ਹਾਲਾਂਕਿ ਇੱਕ ਚੈਨਲ ਦੇ ਨਾਲ ਗੱਲ ਕਰਦੇ ਇਹਨਾਂ ਨੇ ਸਫਾਈ ਦਿੱਤੀ ਆ ਕਿ ਵੇਖੋ ਗੱਲ ਇਹ ਆ ਕਿ ਕੁਝ ਲੋਕ ਮਿਸਯੂਜ਼ਿੰਗ ਕਰ ਰਹੇ ਸਨ, ਤੇ ਖੁਦ ਅਫਸਰਾਂ ਨੇ ਕਿਹਾ, ਵੈਸੇ ਇਹ ਗੱਲ ਸਿਆਣੀ ਕਹੀ ਉਹਨਾਂ ਨੇ, ਕਿ ਖੁਦ ਅਫਸਰਾਂ ਨੇ ਕਿਹਾ ਕਿ ਸਾਨੂੰ ਆਪਣੇ ਮੇਨ ਮੁੱਖ ਬੰਦੇ ਜਿਹੜੇ ਉਹ ਦੱਸ ਦਿਓ ਭਾਈ, ਤੇ ਅਸੀਂ ਉਹਨਾਂ ਨੂੰ ਭਾਈ ਇੱਥੇ ਤਵੱਜੋ ਦੇਵਾਂਗੇ। ਪਰ ਗੱਲ ਤੇ ਫਿਰ ਉੱਥੇ ਆ ਗਈ ਨਾ ਕਿ ਜਿਸ ਕਲਚਰ ਨੂੰ ਖਤਮ ਕੀਤਾ ਜਾ ਰਿਹਾ ਸੀ, ਦੇਖੋ ਆਹੀ ਪੰਗਾ ਹੈ ਕਿ ਕੁਝ ਹਾਰੇ ਉਮੀਦਵਾਰ ਵੀ ਇਹਨਾਂ ਦੇ ਜਿਹੜੇ ਆ ਉਹ ਆਪਣੀ ਪਰਸਨਲ ਕੈਪੈਸਿਟੀ 'ਚ ਇਹ ਕੁਝ ਕਰ ਰਹੇ, ਜਦ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਸੀ ਜਿਹੜੇ ਹਲਕਾ ਇੰਚਾਰਜਾਂ ਨੇ ਪੰਜਾਬ 'ਚ ਗੰਦ ਪਾਇਆ ਸੀਗਾ, ਸਾਰਾ ਸਿਸਟਮ ਗਾਲ ਕੇ ਰੱਖਿਆ ਸੀਗਾ, ਤਾਂ ਇਹਨਾਂ ਨੇ ਉਹਨਾਂ ਦੇ ਗਲ 'ਚ ਸਾਫੇ ਪਾਏ ਸਨ ਸਭ ਤੋਂ ਪਹਿਲਾਂ। ਮਤਲਬ ਕਿ ਇਹਨਾਂ ਦੀ ਵਿਰੋਧਤਾ ਕੀਤੀ ਸੀਗੀ ਕਿ ਇਹ ਕਲਚਰ ਬੰਦ ਹੋਣਾ ਚਾਹੀਦਾ, ਪਰ ਉਹ ਕੁਝ ਹੱਦ ਤੱਕ ਕਹਿ ਲਓ ਕਿ ਵਿਖਾਈ ਵੀ ਦੇ ਰਿਹਾ। ਪਰ ਮੇਰੇ ਖਿਆਲ ਦੇ ਨਾਲ ਮੰਜੂ ਰਾਣਾ ਦੇ ਮਾਮਲੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੂੰ ਵੇਖਣਾ ਪਵੇਗਾ, ਕਿਉਂਕਿ ਆ ਥੋੜੇ ਦਿਨਾਂ ਦੇ ਵਿੱਚ 1-2 ਇਹਨਾਂ ਦੀਆਂ ਕੰਟਰੋਵਰਸੀਆਂ ਜਿਹੜੀਆਂ ਉਹ ਆ ਗਈਆਂ, 2 ਵਿਵਾਦ ਤੁਹਾਡੇ ਸਾਹਮਣੇ ਆ। ਮੇਰਾ ਖਿਆਲ ਹੈ ਕਿ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਸੀਗੀ ਸਟੇਜ ਤੋਂ ਕਿ ਭਾਈ ਹੰਕਾਰ ਨਾ ਕਰੋ, ਕਿਸੇ ਦੇ ਨਾਲ ਉੱਚਾ ਨੀਵਾਂ ਨਾ ਬੋਲੋ, ਕਿਸੇ ਦੇ ਜਾ ਕੇ ਡਰ 'ਚ ਦਬਕਾ ਨਾ ਮਾਰੋ, ਵਗੈਰਾ ਵਗੈਰਾ, ਇਹ ਗੱਲਾਂ ਜਿਹੜੀਆਂ ਉਹ ਸ਼ਾਇਦ ਲੀਡਰਾਂ ਨੂੰ ਹੀ ਸਮਝਾਈਆਂ ਗਈਆਂ, ਵਰਕਰਾਂ ਨੂੰ ਹੀ ਸਮਝਾਈਆਂ ਗਈਆਂ, ਪਰ ਕੋਈ ਉਹ ਨਹੀਂ ਸਮਝ ਰਿਹਾ ਤਾਂ ਇਹਦਾ ਹੁਣ ਕੋਈ ਇਹ ਤਾਂ ਹੈ ਨਹੀਂਗਾ ਕਿ ਕੋਈ ਡੰਡਾ ਮਾਰ ਕੇ ਜਾ ਕੇ ਸਮਝਾਵੇ। ਪਰ ਇਹ ਵੇਖਣਾ ਪਏਗਾ ਕਿ ਤੁਹਾਡੀ ਚਾਹੇ ਬੇਸ਼ੱਕ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਹਾਰੇ ਉਮੀਦਵਾਰ ਹੋ, ਚਾਹੇ ਤੁਸੀਂ ਜਿੱਤੇ ਉਮੀਦਵਾਰ ਹੋ, ਪਰ ਤੁਹਾਨੂੰ ਇਹ ਵੀ ਵੇਖਣਾ ਪਏਗਾ ਕਿ ਤੁਸੀਂ ਆਪਣੇ ਪਾਰਟੀ ਦੇ ਇੱਕ ਤਰ੍ਹਾਂ ਨਾਲ ਅੰਬੈਸਡਰ ਹੋ ਇਲਾਕੇ ਦੇ ਵਿੱਚ, ਤੇ ਜੇ ਤੁਸੀਂ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਕਰੋਗੇ ਕਿ ਜਿਹਦੇ ਨਾਲ ਪਬਲਿਕ ਦੇ ਵਿੱਚ ਇਹ ਮੈਸੇਜ ਜਾਵੇ ਕਿ ਇਹ ਤਾਂ ਉਹਨਾਂ ਵਰਗੇ, ਤਾਂ ਤੁਹਾਡੀ ਪਾਰਟੀ ਨੂੰ ਨੁਕਸਾਨ ਹੈ। ਜੇ ਤੁਹਾਡੀਆਂ ਕੀਤੀਆਂ ਦਾ ਇਹ ਮੈਸੇਜ ਜਾਵੇ, ਸਿੱਟਾ ਇਹ ਨਿਕਲੇ ਕਿ ਹਾਂ ਯਾਰ ਇਹ ਵਾਕਈ ਵੱਖਰੇ ਨਿਕਲੇ, ਇਹ ਤਾਂ ਵਾਕਈ ਅਲੱਗੀ ਸੋਚ ਰੱਖਦੇ ਆ, ਅਲੱਗਾ ਸੋਚ ਰੱਖਦੇ ਆ, ਇਹਨਾਂ ਦਾ ਕੰਮ ਕਰਨ ਦਾ ਢੰਗ ਵਧੀਆ, ਇਹ ਹਰੇਕ ਦੀ ਰਿਸਪੈਕਟ ਕਰਦੇ ਨੇ, ਮਾਣ ਸਤਿਕਾਰ ਦਿੰਦੇ ਨੇ, ਇੱਜ਼ਤ ਬਖਸ਼ਦੇ ਨੇ। ਜਿਵੇਂ ਇਹਨਾਂ ਦੇ ਇੱਕ ਐਮਐਲਏ ਨੇ, ਦੇਖੋ ਚੰਗੀਆਂ ਗੱਲਾਂ ਹੁੰਦੀਆਂ ਨੇ, ਸਰਕਾਰਾਂ ਦੇ ਵਿੱਚ ਚੰਗੇ ਆਦਮੀ ਵੀ ਹੁੰਦੇ ਨੇ। ਇਹਨਾਂ ਦੇ ਇੱਕ ਜਿਹੜੇ ਐਮਐਲਏ ਬੈਂਸ ਸਾਹਿਬ, ਹਰਜੋਤ ਸਿੰਘ ਬੈਂਸ ਹੈ ਸ਼ਾਇਦ ਉਹਨਾਂ ਦਾ ਪੂਰਾ ਨਾਮ, ਸ੍ਰੀ ਅਨੰਦਪੁਰ ਸਾਹਿਬ ਤੋਂ, ਉਹਨਾਂ ਨੇ ਇੱਕ ਵੱਡਾ ਆਪਦੇ ਘਰ ਦੇ ਮੂਹਰੇ ਫਲੈਕਸ ਲਾ ਰੱਖਿਆ, ਬੋਰਡ ਲਾ ਰੱਖਿਆ, ਜਿਵੇਂ ਆਪਾਂ ਦੇਵ ਮਾਨ ਦੀ ਗੱਲ ਕੀਤੀ ਹੈ, ਤਾਂ ਉਹਨਾਂ ਕੀ ਲਿਖਿਆ ਕਿ ਮੈਂ ਤੁਹਾਡਾ ਪੋਤੀ ਆ, ਤੁਹਾਡਾ ਭਰਾ ਹੀ ਆ, ਐਮਐਲਏ ਤੁਹਾਡਾ ਮੈਂ, ਵੀ ਮੈਨੂੰ ਜੇ ਮਿਲਣਾ ਹੈ ਤੇ ਕਿਸੇ ਨੂੰ ਨਾਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ, ਸਿਫਾਰਿਸ਼ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿੱਧੇ ਆ ਸਕਦੇ ਹੋ ਮੇਰੇ ਕੋਲੇ। ਆ ਤਾਂ ਇਹਨਾਂ ਗੱਲ ਕਿ ਕੋਈ ਬੰਦਾ ਕਹਿ ਰਿਹਾ ਕਿ ਤੁਸੀਂ ਮੇਰੇ ਕੋਲ ਆਓ, ਜੋ ਵੀ ਕੋਈ ਸ਼ਿਕਵਾ ਸ਼ਿਕਾਇਤ ਹੈ ਤੇ ਦੱਸੋ, ਆਪਾਂ ਕਾਰਵਾਈ ਕਰੀਏ, ਆ ਵਧੀਆ ਚੀਜ਼ ਹੈ। ਪਰ ਆ ਦਬਕਾਉਣਾ ਜਾਂ ਇਸ ਤਰ੍ਹਾਂ ਮਤਲਬ ਕਿ ਇੱਕ ਗਲਬਾ ਪਾਉਣ ਦਾ ਯਤਨ ਕਰਨਾ, ਇਹ ਚੀਜ਼ਾਂ ਠੀਕ ਨਹੀਂ ਹੈ ਮੇਰੇ ਖਿਆਲ ਦੇ ਨਾਲ। ਵੈਸੇ ਵੀ ਤੁਸੀਂ ਦੇਖੋਗੇ ਟੀਚਰਾਂ ਦੀਆਂ ਯੂਨੀਅਨਾਂ ਜਿਹੜੀਆਂ ਨੇ ਉਹ ਇਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਅਚਨਚੇਤੀ ਚੈਕਿੰਗਾਂ ਨੇ, ਉਹਨਾਂ ਦੇ ਖਿਲਾਫ ਵੀ ਬੋਲਣਾ ਸਟਾਰਟ ਕਰ ਚੁੱਕੀਆਂ ਨੇ ਜੀ। ਜੀ ਆਮ ਆਦਮੀ ਪਾਰਟੀ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਆ। ਵੈਸੇ ਇੱਕ ਚੇਂਜ ਦੇਖਿਆ ਤੁਸੀਂ, ਚੇਂਜ ਲੋਕਾਂ ਨੇ ਲਿਆਂਦਾ, ਇੱਕ ਚੇਂਜ ਵੇਖਿਆ ਕਿ ਸਾਡੇ ਖਬਰਾਂ ਦੇ ਬੁਲੇਟਿਨ ਸਾਰੇ ਆਮ ਆਦਮੀ ਪਾਰਟੀ ਤੇ ਜਾਣ ਲੱਗ ਪਏ। ਕਿੱਥੇ ਆਮ ਆਦਮੀ ਪਾਰਟੀ ਖਬਰਾਂ ਚੋਂ ਬਾਹਰ ਹੋ ਗਈ ਸੀ। ਸਮੇਂ ਦਾ ਗੇੜ ਦੇਖੋ, ਬਿਲਕੁਲ 17 ਤੋਂ ਬਾਅਦ 19 ਆਉਂਦਿਆਂ ਖਬਰਾਂ ਚੋਂ ਬਾਹਰ ਹੋ ਗਈ ਸੀ ਆਮ ਆਦਮੀ ਪਾਰਟੀ, ਜਦ ਇਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਝ ਮਤਲਬ ਕਿ 5-7% ਹੀ ਵੋਟ ਮਿਲਿਆ ਹੋਊਗਾ, ਔਰ ਮਾਝੇ ਦੇ ਵਿੱਚ ਤਾਂ ਸ਼ਾਇਦ 2% ਵੋਟ ਮਿਲਿਆ ਸੀ, ਤਾਂ ਉਦੋਂ ਟੋਟਲੀ ਬਾਹਰ ਹੋ ਗਈ ਸੀ। ਅੱਜ ਆਹੀ
ਚੀਜ਼ ਹੈ ਕਿ ਸਮੇਂ ਦਾ ਗੇੜ ਦੇਖੋ ਕਿ ਅੱਜ ਸਾਰੀਆਂ ਖਬਰਾਂ ਦੇ ਬੁਲੇਟਿਨ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਆਲੇ ਦੁਆਲੇ ਘੁੰਮਦੇ। ਤਾਂ ਆਮ ਆਦਮੀ ਪਾਰਟੀ ਦੀ ਇਹ ਕਹਿ ਸਕਦੇ ਆ ਕਿ ਖੁਸ਼ਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਖਬਰਾਂ 'ਚ ਰਹਿ ਰਹੇ ਨੇ। ਹਰ ਖਬਰ ਜਿਹੜੀ ਉਹ ਤਕਰੀਬਨ ਉਹਨਾਂ ਦੇ ਨਾਲ ਜੁੜਦੀ ਔਰ ਜੁੜਦੀ ਰਹੇਗੀ ਜਦ ਤੱਕ ਸੱਤਾ ਉਹਨਾਂ ਦੇ ਕੋਲ ਹੈ। ਉਹਦੇ 'ਚ ਸੁਨੇਹੇ ਚੰਗੇ ਵੀ ਆਉਣਗੇ, ਸੁਨੇਹੇ ਕੌੜੇ ਫਿੱਕੇ ਵੀ ਆਉਣਗੇ। ਸੋ ਇਹ ਸਾਰਾ ਪੁੱਛਿਆ ਕਿ ਅਸੀਂ ਤੇ ਡਾਕੀਏ ਆ, ਡਾਕ ਜਿਸ ਤਰ੍ਹਾਂ ਦੀ ਹੈਗੀ ਆ ਦੇ ਦੇਣੀ ਆ। ਜਿਹੜਾ ਆਮ ਆਦਮੀ ਪਾਰਟੀ ਦਾ ਮਸਲਾ ਨਾ, ਦੇਖੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਰੋਲਿਆ ਸਾਰਿਆਂ ਨੂੰ, ਦਿੱਲੀ ਦੇ ਵਿੱਚ ਭਾਜਪਾ ਡਰੀ ਹੋਈ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਅੱਛਾ, ਇੱਕ ਚੀਜ਼ ਹੋਰ ਜੇ, ਮੈਨੂੰ ਲੱਗਦਾ ਕਿ ਚੈਨਲ ਵਾਲੇ ਸਰਵੇ ਤਾਂ ਜਿਹੜੇ ਆ ਉਹ ਪੁੱਠੇ ਪੈਂਦੇ ਆ। ਜੋ ਇਹ ਸਰਵੇ ਕਰਾ ਰਹੇ ਆ ਨਾ, ਇੰਟਰਨਲ ਸਰਵੇ, ਉਹ ਬੜੇ ਸਟੀਕ ਬਹਿੰਦੇ ਆ। ਤਾਂ ਇਹਨਾਂ ਨੇ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਆਪਣਾ ਸਰਵੇ ਕਰਾਇਆ ਕਿ ਅਸੀਂ ਐਮਸੀਡੀ ਦੀਆਂ 272 ਦੇ ਵਿੱਚੋਂ 250 ਸੀਟਾਂ ਜਿੱਤ ਰਹੇ ਆ। ਤੇ ਹੁਣ ਉਹ ਕਹਿੰਦੇ ਆ ਕਿ ਜੇ ਤੁਸੀਂ ਇਲੈਕਸ਼ਨ ਲੇਟ ਕਰਵਾਓਗੇ ਤਾਂ ਅਸੀਂ 260 ਤੋਂ ਵੱਧ ਲਿਜਾਵਾਂਗੇ। ਤਾਂ ਵੈਸੇ ਇਹਨਾਂ ਦੇ ਦਾਅਵੇ ਪੰਜਾਬ ਦੇ ਵਿੱਚ ਤਾਂ ਬਾਈ ਸਟੀਕ ਬੈਠੇ ਆ, ਸਾਡੇ ਵਰਗੇ ਸਗੋਂ ਗਲਤ ਪੈ ਗਏ, ਪਰ ਇਹਨਾਂ ਦੇ ਦਾਅਵੇ ਜਿਹੜੇ ਆ ਉਹ ਤਾਂ ਸਹੀ ਬੈਠੇ ਆ। ਖੈਰ, ਮਾਮਲਾ ਕੀ ਹੈ? ਮਾਮਲਾ ਕੁਝ ਇਸ ਕਿਸਮ ਦਾ ਹੈ। ਵੈਸੇ ਜੇ ਤੁਸੀਂ ਦੇਖੋਗੇ ਨਾ ਤਾਂ ਜੋ ਐਮਸੀਡੀ ਹੈ, ਜਿਹੜਾ ਆਪਾਂ ਕਹਿ ਲਈਏ ਕਿ ਨਗਰ ਨਿਗਮ ਦਿੱਲੀ ਜੀ, ਉਹਦਾ ਪਾਰਟੀਸ਼ਨ ਹੋ ਗਿਆ 3 ਹਿੱਸਿਆਂ 'ਚ ਵੰਡੀ ਗਈ। ਮਤਲਬ ਇੱਕ ਹੈਗੀ ਆ ਉੱਤਰ ਦਿੱਲੀ, ਦੱਖਣ ਦਿੱਲੀ ਤੇ ਪੂਰਬੀ ਦਿੱਲੀ, ਇਸ ਤਰ੍ਹਾਂ ਨਗਰ ਨਿਗਮ ਵੰਡੇ ਗਏ। ਤਾਂ ਉਹਨਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ, ਕਾਉਂਸਲਰ ਵਗੈਰਾ ਜਿਹੜੇ ਚੁਣੇ ਜਾਂਦੇ ਆ, ਤਾਂ ਉਹ ਹੋਣੀਆਂ ਨੇ ਅਪ੍ਰੈਲ ਮਈ 'ਚ ਮੇਰੇ ਖਿਆਲ ਦੇ ਨਾਲ। ਮਤਲਬ ਅਪ੍ਰੈਲ ਮਈ ਦੇ ਵਿੱਚ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਨੇਪਰੇ ਚੜਨਾ ਹੈ। ਇਹ ਹੁਣ ਲੇਟ ਕਰ ਰਹੇ ਨੇ। ਲੇਟ ਇਹ ਕਹਿ ਕੇ ਕਰ ਰਹੇ ਨੇ, ਭਾਜਪਾ ਵਾਲੇ ਕਹਿ ਲੋ ਜਾਂ ਜਿਹੜੇ ਇਹਨਾਂ ਦੇ ਨਾਲ ਜੁੜੇ ਅਥਾਰਟੀਆਂ ਦੇ ਹੈਗੇ ਨੇ ਕਰਤਾ, ਚਲੋ ਉਹਦੇ 'ਚ ਚੋਣ ਕਮਿਸ਼ਨ ਵੀ ਆ ਜਾਏਗਾ ਸਟੇਟ ਦਾ, ਉਹਦੇ 'ਚ ਹੋਰ ਵੀ ਆ ਜਾਏ, ਐਲਜੀ ਵੀ ਇਨਵੋਲਵ ਹੋ ਜਾਏਗਾ, ਕੇਂਦਰ ਸਰਕਾਰ ਤਾਂ ਹੈਗੀ ਹੈ ਕਿਉਂਕਿ ਐਮਸੀਡੀ ਤੁਹਾਨੂੰ ਪਤਾ ਉਹ ਤਕਰੀਬਨ ਕੇਂਦਰ ਸਰਕਾਰ ਦੇ ਮੁਤਹਿਦ ਆ ਜਾਂਦੀ ਹੈ ਉੱਥੇ। ਅੱਛਾ, ਇਹ ਕੀ ਕਰ ਰਹੇ ਨੇ? ਇਹ ਕਰ ਰਹੇ ਆ ਕਿ ਵੇਖੋ ਅਸੀਂ ਇਹਨਾਂ ਨੂੰ ਫੇਰ ਇੱਕ ਕਰਨਾ ਹੈ, ਮਤਲਬ ਕਿ ਇਹਦਾ ਏਕੀਕਰਨ ਕਰਨਾ ਆ, ਤੇ ਇਸ ਕਰਕੇ ਇਲੈਕਸ਼ਨ ਟਾਲ ਦਿੱਤਾ ਜਾਵੇ। ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਦਰਅਸਲ ਇਹ ਹੁੰਦੀ ਹਾਰ ਨੂੰ ਵੇਖ ਕੇ, ਕਿਉਂਕਿ ਜੇ ਤੁਸੀਂ ਦੇਖੋਗੇ ਨਾ ਤਿੰਨੇ ਨਿਗਮ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਤੇ ਹੋਏ ਆ। ਜੇ ਤੁਸੀਂ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਦੱਖਣ ਦਿੱਲੀ ਨਗਰ ਨਿਗਮ ਦੇ ਵਿੱਚ 104 ਵਾਰਡ ਆ, ਪੂਰਬੀ ਨਗਰ ਦਿੱਲੀ ਦੇ ਵਿੱਚ 64 ਵਾਰਡ ਆ। ਇਸ ਤਰ੍ਹਾਂ ਮਤਲਬ ਕਿ ਜਿੰਨੀਆਂ ਵੀ ਅੱਗੇ ਚੋਣਾਂ ਹੋਈਆਂ ਨੇ ਉਹਦੇ 'ਚ ਬਹੁਮਤ ਜਿਹੜਾ ਭਾਰਤੀ ਜਨਤਾ ਪਾਰਟੀ ਕੋਲ ਆ। ਐਤਕੀ ਖੇਡ ਜਿਹੜੀ ਆ ਉਲਟ ਹੋਈ ਪਈ ਆ। ਸੋ ਇਸ ਕਰਕੇ, ਕਿਉਂਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਭਾਈ ਸਾਡੇ ਕੋਲ ਆ ਜਾਵੇ ਸਾਰਾ ਕੁਝ, ਕਰਤਾ ਧਰਤਾ ਅਸੀਂ ਬਣ ਜਾਈਏ ਤੇ ਫਿਰ ਅਸੀਂ ਆਪਦੇ ਹਿਸਾਬ ਕਿਤਾਬ ਨਾਲ ਚਲਾਵਾਂਗੇ। ਹੁਣ ਸਾਡੇ ਕੋਲ ਐਮਸੀਡੀ ਹੈ ਨਹੀਂ ਗੀ, ਅਸੀਂ ਕੀ ਕਰ ਸਕਦੇ ਹਾਂ? ਜਦ ਕਿ ਤੁਹਾਨੂੰ ਪਤਾ ਸਾਫ਼ ਸਫਾਈ ਦਾ ਜਿੰਮਾ ਜਾਂ ਹੋਰ ਜ਼ਿੰਮੇਵਾਰੀਆਂ ਨਿਗਮ ਦੀਆਂ ਹੁੰਦੀਆਂ। ਹੁਣ ਉੱਥੇ ਮਸਲਾ ਵਿਗੜਿਆ ਪਿਆ। ਇਹ ਕਹਿੰਦੇ ਆ ਕਿ ਇਹ ਹਾਰ ਤੋਂ ਭੱਜਦੇ ਪਏ ਨੇ, ਇਸ ਕਰਕੇ ਇਲੈਕਸ਼ਨ ਲੇਟ ਕਰਾਇਆ ਜਾ ਰਿਹਾ। ਜਦ ਕਿ ਦੂਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਉੱਥੇ ਇੱਕ ਲੌਜਿਕ ਦਿੱਤਾ ਜਾ ਰਿਹਾ ਵਾ ਕਿ ਇਹਨਾਂ ਨੂੰ ਇੱਕ ਕਰਨਾ ਹੈ, ਯੂਨਾਈਟ ਕਰ ਦੇਣਾ ਹੈ। ਸੋ ਇਹ ਮਤਲਬ ਕਿ ਇਸ ਤਰ੍ਹਾਂ ਇਕੱਠਿਆਂ ਕਰਨ ਵਾਲੀ ਜਿਹੜੀ ਪ੍ਰਕਿਰਿਆ ਉਹ ਕਹਿੰਦੇ ਕਿ ਅਮਲ 'ਚ ਲੈ ਕੇ ਆਉਣੀ ਹੈ। ਇਹ ਹੁਣ ਚਲੇ ਗਏ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਬਈ ਮਈ ਦੇ ਵਿੱਚ ਮਿਆਦ ਪੁੱਗ ਜਾਣੀ ਹੈ ਐਮਸੀਡੀ ਦੀ, ਉਦੋਂ ਤੱਕ ਇਲੈਕਸ਼ਨ ਜਿਹੜੇ ਆ ਨੇਪਰੇ ਚੜਾਏ ਜਾਣ। ਇੱਕ ਵਾਰੀ ਫਿਰ ਕੇਂਦਰ ਸਰਕਾਰ ਬਨਾਮ ਦਿੱਲੀ, ਮਾਮਲਾ ਫਿਰ ਸੁਪਰੀਮ। ਜੀ ਜੀ, ਬਾਰ ਮਿੰਟੂ ਜੀ, 3 ਮੈਂਬਰਾਂ ਦੀ ਪਾਰਟੀ ਦੇ ਵਿੱਚ ਇੱਕ ਨੂੰ ਲੀਡਰ ਲਾਤਾ, ਇੱਕ ਨੂੰ ਵਿਪ ਬਣਾਤਾ ਆ। ਸ਼੍ਰੋਮਣੀ ਅਕਾਲੀ ਦਲ ਨੇ ਹਾਲੀ ਅਪੁਆਇੰਟਡ ਲੀਡਰ ਤੇ ਦੂਜਿਆਂ ਨੂੰ ਵਿਪ ਬਣਾਤਾ, ਚੀਫ ਵਿਪ। ਹਾਂਜੀ, ਕੋਈ ਗੱਲ ਨਹੀਂ ਹੈ ਜੀ। ਬੀਬੀ ਜੀ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਹੈ, ਕਿਉਂਕਿ ਵਿਕਰਮ ਸਿੰਘ ਜੀ ਘਰੇ ਹੈ ਨਹੀਂ ਗੇ ਤੇ ਬੱਚੇ ਛੋਟੇ ਆ ਜੀ, ਉਹਨਾਂ ਨੇ ਤਾਂ ਆਪਦਾ ਘਰ-ਬਾਰ ਵੀ ਵੇਖਣਾ। ਸੋ ਜਿਹੜੇ ਦੂਸਰੇ ਦੋ ਆ ਉਹ ਜ਼ਿੰਮੇਵਾਰੀ, ਦੇਖੋ ਭਾਵੇਂ ਪਾਰਟੀ ਛੋਟੀ ਆ ਵੱਡੀ ਆ, ਜੋ ਫਾਰਮੈਲਿਟੀਆਂ ਤਾਂ ਕਰਨੀਆਂ ਪੈਣੀਆਂ, ਉਹ ਕਰਨੀਆਂ ਪੈਣੀਆਂ। ਕਿ ਵਿਪ ਬਣਾਉਣਾ ਪਏਗਾ ਤੁਹਾਨੂੰ, ਇੱਕ ਮਤਲਬ ਕਿ ਜੋ ਤੁਹਾਡੇ ਵਿਧਾਇਕ ਆ ਉਹਨਾਂ ਦਾ ਵਿਧਾਇਕ ਦਲ ਦਾ ਆਗੂ ਬਣਾਉਣਾ ਪਏਗਾ। ਉਹ ਫਾਰਮੈਲਿਟੀ ਇਹਨਾਂ ਨੇ ਪੂਰੀ ਕਰ ਦਿੱਤੀ ਹੈ। ਪਰ ਕੀ ਹੁਣ ਉਹ 3 ਤੋਂ 13 ਵਾਲਾ ਜਿਹੜਾ ਮੁਹਾਵਰਾ ਉਹ ਬਦਲਿਆ ਜਾਊਗਾ ਕਿ ਨਹੀਂ, ਇਹ ਤਾਂ ਬਈ ਇਹਨਾਂ ਤੇ ਡਿਪੈਂਡ ਕਰਦਾ ਹੈ। ਜੀ ਜੀ, ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।